ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਤੇ ਇੱਕ ਦਿਨ ਕਾਫੀ ਦਿਨ ਪਹਿਲਾਂ, ਕਾਫੀ ਮਹੀਨੇ ਪਹਿਲਾਂ ਇੱਕ ਰਿਪੋਰਟ ਸ਼ਾਇਰ ਕੀਤੀ ਸੀ, ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਵਿਜੀਲੈਂਸ ਦੇ ਨਿਸ਼ਾਨੇ ਤੇ 2 ਸਾਬਕਾ ਮੁੱਖ ਮੰਤਰੀ ਤੇ ਕਈ ਸਾਬਕਾ ਮੰਤਰੀ ਜਿਹੜੇ ਨੇ ਉਹ ਰਡਾਰ ਤੇ ਨੇ। ਸੋ ਉਸ ਤੋਂ ਬਾਅਦ ਹੁਣ ਜਿਹੜੀਆਂ ਅਪਡੇਟਸ ਆ ਰਹੀਆਂ ਨੇ ਉਹ ਇਹੀ ਆ ਰਹੀਆਂ ਨੇ ਕਿ ਪੰਜਾਬ ਦੀ ਵਿਜੀਲੈਂਸ ਜਿਹੜੀ ਆ ਉਹ ਪੰਜਾਬ ਦੇ ਸਾਬਕਾ ਤਕਰੀਬਨ ਦਰਜਨ ਤੋਂ ਵੱਧ ਵਿਧਾਇਕ ਤੇ ਮੰਤਰੀ ਜਿਹੜੇ ਨੇ ਉਹਨਾਂ ਦੇ ਨਿਸ਼ਾਨੇ ਤੇ ਨੇ। ਤੇ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਇੱਕ ਚੀਜ਼ ਕਾਮਨ ਹੈ ਕਿ ਇਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ ਕਿ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਇਹਨਾਂ ਨੇ ਬਣਾਈ ਹੈ। ਤੇ ਇਹਦੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਤਾਂ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਉਹ ਇੱਕ ਅਜਿਹੇ ਸਾਧੂ ਨੇ ਜਿਨ੍ਹਾਂ ਦੇ ਕੋਲੇ 150 ਤੋਂ ਵੱਧ ਕਿੱਲਾ ਜ਼ਮੀਨ ਆ, 13 ਬੈਂਕ ਖਾਤੇ ਨੇ। ਤੇ ਜਦੋਂ ਬੰਦੇ ਨੂੰ ਦਰਖਤ ਵੱਢਣ ਤੋਂ ਵੀ 500,000 ਰੁਪਏ ਡਿੱਗਦਾ ਹੋਵੇ ਤੇ ਉਹਨੇ ਉਸ ਜਾਇਦਾਦ ਦਾ ਕੀ ਕਰਨਾ ਜਾਂ ਉਸ ਪੈਸੇ ਦਾ ਕੀ ਕਰਨਾ ਉਹਨੂੰ ਪਤਾ ਹੀ ਹੈ। ਸੋ ਪਹਿਲਾਂ ਦਰਖਤ ਵੱਢਿਆ ਗਿਆ, ਉੱਥੋਂ ਪੈਸੇ ਆ ਗਏ, ਫਿਰ ਦਰਖਤ ਉਹਦੀ ਥਾਂ 'ਤੇ ਲਾਉਣਾ ਅਤੇ ਫਿਰ ਉਹਦਾ ਜਿਹੜਾ ਆਲਾ ਦੁਆਲਾ ਪੱਕਾ ਕਰਨਾ ਜਾਂ ਉਹਨੂੰ ਉਹਦੇ ਲਈ ਇੱਕ ਸੁਰੱਖਿਆ ਗਾਰਡ ਚਾਹੀਦਾ ਦਰਖਤ ਲਈ, ਤਾਂ ਉਹ ਬਣਾਉਣ ਦੇਣਾ ਅਤੇ ਉਹਦੇ ਵਿੱਚੋਂ ਵੀ ਪੈਸਾ ਆ ਗਿਆ। ਇਹ ਕਮਾਈ ਕਰਨ ਦਾ ਇੱਕ ਜ਼ਰੀਆ ਵਾ ਸਿਆਸਤਦਾਨਾਂ ਦਾ। ਖੈਰ, ਅੱਜ ਦੇ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕੁਛ ਅਹਿਮ ਖੁਲਾਸੇ ਤੁਹਾਡੇ ਸਾਹਮਣੇ ਕਰਾਂਗੇ ਕਿ ਕਾਂਗਰਸ ਦੇ ਕਿਹੜੇ ਮੰਤਰੀ ਹੈ ਜਿਨ੍ਹਾਂ ਦੀ ਸਾਧੂ ਸਿੰਘ ਧਰਮਸੋਤ ਵਾਂਗੂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੱਥਕੜੀ ਲੱਗੀ ਨਜ਼ਰ ਆ ਸਕਦੀ ਹੈ। ਅਤੇ ਇਹਦੇ ਵਿੱਚ ਦਰਜਨ ਤੋਂ ਵੱਧ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਹੈ ਜਿਹੜੇ ਜਾਂ ਤਾਂ ਸਲਾਖਾਂ ਪਿੱਛੇ ਬੈਠੇ ਨੇ, ਜਿਨ੍ਹਾਂ ਦੇ ਵਿੱਚੋਂ ਕਈ ਤਾਂ ਜਾਂ ਉਹ ਗਾਊਂ ਜ਼ਮਾਨਤਾਂ ਲਈ ਜਾਂਦੇ ਨੇ ਜਾਂ ਉਹ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਦੇ ਰਾਬਤੇ ਦੇ ਵਿੱਚ ਨੇ, ਅਤੇ ਜਾਂ ਉਹਨਾਂ ਨੂੰ ਆਏ ਦਿਨ ਵਿਜੀਲੈਂਸ ਦੇ ਜਿਹੜਾ ਉਹ ਦਫ਼ਤਰ ਜਾਣਾ ਪੈਂਦਾ ਜਦੋਂ ਉਹਨਾਂ ਨੂੰ ਆਵਾਜ਼ ਵੱਜਦੀ, ਕਿਉਂਕਿ ਜਾਣਾ ਤਾਂ ਪਊਗਾ ਹੀ। ਜਿਹੜੇ ਕਾਨੂੰਨ ਦੀ ਤੁਸੀਂ ਸਹੁੰ ਖਾਂਦੇ ਹੋ, ਜਿਹੜੇ ਕਾਨੂੰਨ ਦੇ ਅੰਡਰ ਰਹਿ ਕੇ ਤੁਸੀਂ ਚੋਣਾਂ ਲੜੀਆਂ, ਜਿੱਤਾਂ ਦਰਜ ਕੀਤੀਆਂ ਔਰ ਐਸ਼ੋ ਆਰਾਮ ਮਾਣਿਆ ਵਾ, ਉਸ ਕਾਨੂੰਨ ਨੇ ਜਦੋਂ ਤੁਹਾਨੂੰ ਆਵਾਜ਼ ਮਾਰੀ ਜਾਣਾ ਤਾਂ ਤੁਹਾਨੂੰ ਪਊਗਾ ਹੀ। ਐਡੇ ਤੁਸੀਂ ਖੱਬੀ ਖਾਂ ਹੈ ਨਹੀਂਗੇ। ਇਹ ਲੋਕਾਂ ਨੂੰ ਪਰਚਾ ਨਹੀਂ ਪਵਾਉਣਾ ਕਿ ਜਦੋਂ ਤੁਹਾਡੀ ਸਰਕਾਰ ਸੀ ਪਰਚੇ ਦਾ ਧਮਕੀ ਦੇ ਕੇ ਤੁਸੀਂ ਡਰਾ ਕੇ ਧਮਕਾ ਕੇ ਲੋਕ ਰੱਖ ਰਹੇ ਆ। ਹੁਣ ਸੱਤਾ ਬਦਲ ਗਈ ਹੈ ਅਤੇ ਤੁਹਾਨੂੰ ਇਸ ਚੀਜ਼ ਨੂੰ ਐਕਸੈਪਟ ਕਰਨਾ ਪੈਣਾ ਕਿ ਜਦੋਂ ਹੁਣ ਆਵਾਜ਼ ਵੱਜੀ ਤਾਂ ਤੁਹਾਨੂੰ ਜਾਣਾ ਪੈਣਾ ਉੱਠ ਕੇ, ਨਹੀਂ ਤਾਂ ਅਗਲੇ ਘਰੋਂ ਚੱਕ ਕੇ ਲੈ ਜਾਣਗੇ। ਇਹ ਚੱਕਿਆ। ਪਰ ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਕੀ ਵਿਜੀਲੈਂਸ ਜੋ ਅੱਜ ਪੜਤਾਲਾਂ ਕਰ ਰਹੀ ਹੈ ਕੀ ਇਹ ਮੁਕਾਮ ਤੱਕ ਜਾਣਗੇ? ਇਸ ਤੋਂ ਵੀ ਅਗਲਾ ਸਵਾਲ ਇਹ ਹੈ ਕਿ ਜਿਹੜਾ ਲੁੱਟ ਦਾ ਮਾਲ ਬਣਾਇਆ ਵਾ, ਕੀ ਉਹ ਲੁੱਟ ਦਾ ਮਾਲ ਵਾਕਿਆ ਹੀ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਬਣਾਇਆ? ਇਹ ਗੱਲ ਸਹੀ ਹੈ ਜਾਂ ਗਲਤ ਹੈ? ਜੇਕਰ ਇਹ ਸਹੀ ਹੈ ਤਾਂ ਕੀ ਪੰਜਾਬ ਦੇ ਖਜ਼ਾਨੇ ਦੇ ਵਿੱਚ ਵਾਪਸ ਆਊਗਾ? ਇਹ ਇੱਕ ਵੱਡਾ ਸਵਾਲ ਹੈ। ਖੈਰ, ਕਿਹੜੇ ਨਾਂ ਨੇ ਤੁਹਾਨੂੰ ਦੱਸਦੇ ਹਾਂ। ਸਾਧੂ ਸਿੰਘ ਧਰਮਸੋਤ ਦੀ ਆਮਦਨ ਤੋਂ ਜ਼ਿਆਦਾ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋ ਗਈ ਹੈ ਅਤੇ ਇਹਦੇ ਕਰਕੇ ਹੁਣ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਨੇ। ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬੇ ਦੇ ਦਰਜਨ ਦੇ ਕਰੀਬ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਖਿਲਾਫ ਸਰੋਤਾਂ ਤੋਂ ਜ਼ਿਆਦਾ ਆਮਦਨੀ ਦੇ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕੀਤੀ ਹੋਈ ਹੈ। ਇਹਨਾਂ ਦੇ ਵਿੱਚ ਕਾਂਗਰਸੀ ਆਗੂਆਂ ਦੇ ਖਿਲਾਫ ਜਾਂਚ ਵਿੱਢੀ ਅਤੇ ਓਮ ਪ੍ਰਕਾਸ਼ ਸੋਨੀ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਵਿਜੇ ਇੰਦਰ ਸਿੰਗਲਾ, ਬ੍ਰਹਮਿੰਦਰਾ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਬਰਿੰਦਰਮੀਤ ਸਿੰਘ ਪਾੜਾ, ਮਦਨ ਲਾਲ ਜਲਾਲਪੁਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਿੰਦਰ ਸਿੰਘ ਚਾਹਲ, ਭਾਜਪਾ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਇਹਨਾਂ ਦੇ ਨਾਂ ਸ਼ਾਮਲ ਨੇ। OP ਸੋਨੀ, ਬਰਿੰਦਰਮੀਤ ਸਿੰਘ ਪਾੜਾ ਅਤੇ ਮਦਨ ਲਾਲ ਜਲਾਲਪੁਰ ਦੀਆਂ ਜਿਹੜੀਆਂ ਕੋਠੀਆਂ ਜਾਂ ਹੋਟਲ ਹੈ, ਇਹਨਾਂ ਦੀਆਂ ਪਰਮਿਸ਼ਨਾਂ ਵੀ ਹੋ ਚੁੱਕੀਆਂ ਨੇ। ਅਤੇ ਸਾਧੂ ਸਿੰਘ ਧਰਮਸੋਤ ਤੋਂ ਇਹ ਨਹੀਂ ਦੱਸਿਆ ਗਿਆ ਕਿ ਜਦੋਂ ਉਹਦੇ ਕੋਲ ਆਮਦਨ ਸੀ ਅਤੇ ਉਹਦੀ ਆਮਦਨ ਦੀ ਕਮਾਈ ਕੁਛ ਕਰੋੜ ਸੀ ਅਤੇ ਜਿਹੜੇ ਉਹਨੇ ਉਸ ਤੋਂ ਅੱਗੇ ਖਰਚਾ ਕੀਤਾ ਉਹ ਪੈਸੇ ਕਿੱਥੋਂ ਆਏ। ਅਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਇਕੱਲੇ ਸਾਧੂ ਸਿੰਘ ਧਰਮਸੋਤ ਦਾ ਨਹੀਂ ਮਸਲਾ, ਪੰਜਾਬ ਦੇ ਬਹੁਤ ਤਕਰੀਬਨ 90% ਲੀਡਰ ਇਹ ਜਿਹੇ ਹੋਣੇ ਆ ਜਿਹੜੇ ਨੂੰ ਮੌਕਾ ਮਿਲ ਗਿਆ ਇੱਕ ਵਾਰੀ MLA ਜਾਂ MP ਬਣਨ ਦਾ, ਉਹਨਾਂ ਤੋਂ ਦੱਸਿਆ ਹੀ ਨਹੀਂ ਜਾਣਾ ਕਿ ਸਾਡੇ ਕੋਲ ਜਿਹੜਾ ਅਸੀਂ ਖਰਚਾ ਕੀਤਾ ਵਾ ਜਾਂ ਸਾਡੇ ਕੋਲ ਜਿਹੜੀ ਆਮਦਨ ਬਣੀ ਹੈ, ਆਮਦਨ ਤੋਂ ਜ਼ਿਆਦਾ ਸਰੋਤ ਨੇ ਜਿਹੜੇ ਸਰੋਤਾਂ ਤੋਂ ਜ਼ਿਆਦਾ ਆਮਦਨ ਮਾਫ ਕਰਨਾ ਸਰੋਤਾਂ ਤੋਂ ਜ਼ਿਆਦਾ ਜਿਹੜੀ ਆਮਦਨ ਹੈ ਇਹ ਕਿੱਥੋਂ ਆਈ ਆਮਦਨ? ਇਹਨਾਂ ਕੋਲ ਕਿਹਾ ਜੀ ਜਿਹੜੀ ਗਿੱਦੜ ਸਿੰਘੀ ਹੈ, ਮੈਂ ਹਰ ਵਾਰ ਕਹਿਣਾ ਕਿ ਜਿਹੜੀ ਇਹਨਾਂ ਕੋਲੇ ਘਰਾਂ ਦੇ ਵਿੱਚ ਪਈ ਹੈ, ਸਾਡੇ ਆਮ ਕਿਸਾਨਾਂ, ਜ਼ਿਮੀਂਦਾਰ, ਵਪਾਰੀਆਂ ਦੇ ਘਰਾਂ ਦੇ ਵਿੱਚ ਉਹ ਨਹੀਂ ਆਈ। ਇਹ ਕਿਹੋ ਜਿਹੀ ਰੋਟੀ ਖਾਂਦੇ ਨੇ, ਕਿਹੋ ਜਿਹੇ ਕਾਰੋਬਾਰ ਕਰਦੇ ਨੇ ਜਿਹੜੇ ਦਿਨ ਰਾਤ ਹੀ ਵਧੀ ਜਾਂਦੇ ਨੇ, ਦਿਨ ਰਾਤ ਹੀ ਤੁਰੇ ਜਾਂਦੇ ਨੇ ਔਰ ਕਈ 100 ਗੁਣੇ ਵੱਧ ਜਾਂਦੇ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆ ਜਿਹੜੇ ਮੈਂ ਨਾਂ ਲਏ ਆ ਕੁਝ ਸੱਜਣ ਲੋਕਾਂ ਦੇ, ਇਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਸਕਦਾ ਅਤੇ ਇਹਨਾਂ ਦੇ ਵਿੱਚੋਂ ਕਈਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਕਈਆਂ ਦੀ ਹੋਣੀ ਹੈ ਅਤੇ ਕਈਆਂ ਨੂੰ ਹਲੇ ਕਈ ਜਿਹੜੇ ਨੇ ਉਹ ਸੀਨੀਅਰ ਵਕੀਲਾਂ ਦੇ ਹਾਈ ਕੋਰਟ ਵਿਜੀਲੈਂਸ ਦੀ ਮਾਰ ਹੇਠ ਆਉਣ ਵਾਲੇ ਕਾਂਗਰਸੀ ਆਗੂਆਂ ਵੱਲੋਂ ਭੱਜ ਨੱਠ ਕੀਤੀ ਜਾਣ ਲੱਗੀ ਹੈ ਅਤੇ ਇਹ ਆਗੂ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਦਾ ਸਹਾਰਾ ਲੈ ਰਹੇ ਨੇ। ਔਰ ਇਹਨਾਂ ਦੇ ਵਿੱਚੋਂ ਬਹੁਤੇ ਕਾਂਗਰਸੀ ਆਗੂ ਇਹੋ ਜਿਹੇ ਹੈ
ਜਿਨ੍ਹਾਂ ਦੇ ਸ਼ਰੇਆਮ ਖੱਡੇ ਚੱਲਦੇ ਸੀ ਰੇਤੇ ਦੇ। ਕਿਸੇ ਦਾ ਸਾਦਕ ਨਹੀਂ ਚੱਲਦਾ ਸੀ, ਕਿਸੇ ਦਾ ਸਾਦਕ ਤੋਂ ਪਰੇ ਵੀ ਚੱਲਦਾ ਸੀ, ਕਿਸੇ ਦਾ ਮਮਦੋਟ ਵੀ ਚੱਲਦਾ ਸੀ, ਸੋ ਕਿਸੇ ਦਾ ਇੱਧਰ ਪਹਾੜੀਆਂ ਵਾਲੇ ਪਾਸੇ ਵੀ ਚੱਲਦਾ ਸੀ। ਸ਼ਰੇਆਮ ਚਲਾਇਆ ਔਰ ਹੈਕ ਦੇ ਜ਼ੋਰ ਤੇ ਚਲਾਇਆ। ਸੱਤਾ ਤਾਂ ਚੀਜ਼ ਹੀ ਹੈ ਜੀ ਨਾ, ਕਿਸ ਤੱਕ ਕਰਾਂਗੇ, ਹਟਾ ਲਓ। ਸੋ ਅਫਸਰਸ਼ਾਹੀ ਨੂੰ ਵੀ ਪਤਾ ਸੀ, ਬਹੁਤੀ ਨਾਲ ਰਲ ਗਈ, ਬਹੁਤੀ ਨੇ ਜਿਹਦੋਂ ਸੂਤ ਨਹੀਂ ਆਇਆ ਕੰਮ, ਉਹਨੇ ਆਪਦੀ ਆਵਾਜ਼ ਬੰਦ ਕਰ ਲਈ, ਕਿਉਂਕਿ ਆਵਾਜ਼ ਬੰਦ ਕਰਨੀ ਤਾਂ ਆਉਂਦੀ ਹੈ ਨਾ ਲੀਡਰਾਂ ਨੂੰ, ਲੋਕਾਂ ਦੀ, ਅਫਸਰਾਂ ਦੀ ਵੀ। ਸੋ ਹੁਣ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀ ਦੀ ਤਲਵਾਰ ਲਟਕ ਸਕਦੀ ਹੈ। ਤੁਸੀਂ ਕੀ ਸੋਚਦੇ ਹੋ ਕਿ ਜਿਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ ਕਿ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ? ਅਤੇ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਕੀ ਇਹ ਕਿਸ ਮੁਕਾਮ ਤੱਕ ਜਾਣਗੇ? ਕਿ ਜਿਹੜੇ ਕਾਂਗਰਸੀ ਭਾਜਪਾ ਦੇ ਵਿੱਚ ਗਏ ਆ, ਕਿ ਉਹਨਾਂ ਨੇ ਲੁੱਟ ਦਾ ਮਾਲ ਨਹੀਂ ਬਣਾਇਆ? ਕਿ ਉਹਨਾਂ ਦੀ ਆਮਦਨ ਜਿਹੜੇ ਸਰੋਤ ਸੀਗੇ ਉਹ ਉੱਥੋਂ ਹੀ ਹੈ, ਜਾਂ ਸਰੋਤਾਂ ਤੋਂ ਜ਼ਿਆਦਾ ਆਮਦਨ ਜਿਹੜੀ ਹੈ ਉਹ ਉਸ ਮਾਮਲੇ ਦੇ ਵਿੱਚ ਉਹ ਵੀ ਆਉਂਦੇ ਨੇ? ਵੇਖਣਯੋਗ ਗੱਲ ਇਹ ਹੈ। ਬੇਸ਼ੱਕ ਅਕਾਲੀ ਦਲ ਦੇ 2 ਮੰਤਰੀ ਇਸ ਵੇਲੇ ਸਿੰਜਾਈ ਘੁਟਾਲੇ ਦੇ ਵਿੱਚ ਪੇਸ਼ੀਆਂ ਭੁਗਤ ਰਹੇ ਆ, ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ, ਪਰ ਹੋਰ ਅਕਾਲੀ ਦਲ ਦੇ ਲੀਡਰਾਂ ਨੇ ਜਿਹੜਿਆਂ ਦੇ ਉੱਤੇ ਅਕਸਰ ਹੀ ਭਗਵੰਤ ਮਾਨ ਦੋਸ਼ ਲਾਉਂਦੇ ਸੀਗੇ ਜਾਂ ਕਾਂਗਰਸੀ ਕਿ ਇਹਨਾਂ ਨੇ ਰੇਤੇ ਦੀ ਮਾਈਨਿੰਗ ਕੀਤੀ ਹੈ, ਇਹਨਾਂ ਨੇ ਨਸ਼ਾ ਵੇਚਿਆ, ਇਹਨਾਂ ਨੇ ਬਲਾ ਕੀਤਾ, ਅੱਜ ਉਹਨਾਂ ਦੇ ਵਿਰੁੱਧ ਤੁਸੀਂ ਜਾਂਚ ਕਰ ਰਹੇ ਹੋ। ਠੀਕ ਹੈ, ਕਾਂਗਰਸੀ ਜਿਨ੍ਹਾਂ ਨੇ ਕੀਤੇ ਹੈ ਉਹ ਫਿਰ ਛਾਣਨਾ ਕਿਉਂ, ਫਿਲਟਰ ਕਿਉਂ, ਸਿਲੈਕਟਿਵ ਅਪਰੋਚ ਕਿਉਂ? ਜਿਨ੍ਹਾਂ ਨੇ ਕੀਤਾ ਉਹਨੂੰ ਸਾਰਿਆਂ ਨੂੰ ਫੜਨ ਦਾ ਦਾਅਵਾ ਕਰਨਾ ਚਾਹੀਦਾ, ਸਾਰਿਆਂ ਨੂੰ ਫੜਨਾ ਚਾਹੀਦਾ, ਚਾਹੇ ਉਹ ਕਾਂਗਰਸੀ, ਚਾਹੇ ਅਕਾਲੀ ਹੈ, ਚਾਹੇ ਤਾਜ਼ਾ ਕਾਂਗਰਸੀ ਕੋਈ ਭਾਜਪਾਈ ਬਣਿਆ ਵਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਸੁਣਨ ਨੂੰ ਮਿਲੂਗਾ ਕਿ ਫਲਾਨਾ ਮੰਤਰੀ ਫੜਿਆ ਗਿਆ ਸਾਬਕਾ, ਇਹ ਮਿਲ ਸਕਦਾ। ਪਰ ਸਾਡਾ ਸਵਾਲ ਉਹੀ ਹੈ ਕਿ ਕੀ ਇਹ ਅਪਰੋਚ ਸਾਰੀਆਂ ਪਾਰਟੀਆਂ ਤੱਕ ਹੋਏਗੀ? ਕਿ ਜਿਵੇਂ ਪਹਿਲਾਂ ਵਿਜੀਲੈਂਸ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦਿੰਦੀ ਰਹੀ ਜਾਂ ਹੋਰਾਂ ਲੋਕਾਂ ਨੂੰ ਦਿੰਦੀ ਰਹੀ, ਪਹਿਲਾਂ ਲੁਧਿਆਣਾ ਦੇ ਸਿਟੀ ਸੈਂਟਰ ਮਾਮਲੇ ਦੇ ਵਿੱਚ ਕੈਪਟਨਾਂ ਦਾ ਨਾਮਜ਼ਦ ਕੀਤਾ, ਫਿਰ ਬਾਅਦ ਵਿੱਚ ਕਲੀਨ ਚਿੱਟ, ਕਿਤੇ ਆਹ ਜਿਹੜੇ ਦਰਜਨ ਭਰ ਲੋਕ ਨੇ ਜਾਂ ਹੋਰ ਜਿਹੜੇ ਵੀ ਲੋਕ ਨੇ ਤਾਂ ਉਹ ਕਿਤੇ ਕਲੀਨ ਚਿੱਟਾਂ ਤਾਂ ਨਹੀਂ ਲੈ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ? ਔਰ ਜੇ ਕਲੀਨ ਚਿੱਟਾਂ ਮਿਲ ਗਈਆਂ ਫਿਰ ਕੀ ਤੁਸੀਂ ਅਸਲ ਦੋਸ਼ੀ ਲਿਆਓਗੇ ਲੱਭ ਕੇ ਕਿ ਇਹਨੇ ਲੁੱਟ ਕੀਤੀ ਸੀ? ਔਰ ਇੱਕ ਬੰਦਾ ਵਿਦੇਸ਼ ਭੱਜ ਗਿਆ, ਦਾਲ ਆ ਗਿਆ ਅਫਸਰ, ਜਦੋਂ ਉਹਨੂੰ ਪਤਾ ਲੱਗਿਆ ਨਾ ਕਿ ਵਿਜੀਲੈਂਸ ਸਕੰਜਾ ਕਸਣ ਜਾ ਰਹੀ ਹੈ, ਉਹ ਦਾਲ ਆ ਗਿਆ। ਉਹ ਅਫਸਰ ਕਿਹੜਾ, ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ। ਬਹੁਤ ਬਹੁਤ ਧੰਨਵਾਦ, ਜੁੜੇ ਰਹੋ।